ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 3 ਅਗਸਤ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਪਿਆਰ, ਸੁਨਹਿਰੀ ਮਤਨ, ਗਲਤੀਆਂ। ਤੁਸੀਂ ਇੱਕ ਦੂਜੇ ਦਾ ਭਾਰ ਚੁੱਕੋ ਤੇ ਇੰਜ ਮਸੀਹ ਦੀ ਸ਼ਰੀਅਤ ਨੂੰ ਪੂਰਾ ਕਰੋ। ਜਵਾਬੀ ਪੜ੍ਹਾਈ। ਪਤਰਸ। ਸਭ ਤੋਂ ਵੱਧ ਕੇ ਇਹ ਹੈ ਵੀ ਆਪਸ ਵਿੱਚ ਬੜਾ ਪਿਆਰ ਰੱਖੋ, ਕਿਉਂ ਜੇ ਪਿਆਰ ਬਹੁਤ ਸਾਰੇ ਪਾਪਾਂ ਉੱਤੇ ਪਰਦਾ ਪਾ ਦਿੰਦਾ ਹੈ। ਬਗੈਰ ਬੁੜ ਕੀਤੇ ਆਪਸ ਵਿੱਚ ਮੁਸਾਫਰ ਪਰਵਰੀ ਕਰੋ। ਜਿਨ੍ਹਾਂ ਨੂੰ ਜਿੰਨੀ ਨਿਮਤ ਮਿਲੀ ਏ, ਉਹ ਉਹਨੂੰ ਰੱਬ ਦੀਆਂ ਵੱਖਰੀਆਂ ਨਿਯਮਤਾਂ ਦੇ ਚੰਗੇ ਮੁਖਤਾਰਾਂ ਵਾਂਗਰ ਇੱਕ ਦੂਜੇ ਦੀ ਖਿਦਮਤ ਲਈ ਵਰਤਣ। ਜੇ ਕੋਈ ਕੁਝ ਆਖੇ ਤੇ ਇੰਜ ਦਾ ਆਖੇ ਜਿਵੇਂ ਰੱਬ ਦਾ ਕਲਾਮ ਹੈ। ਜੇ ਕੋਈ ਖਿਦਮਤ ਕਰੇ ਤੇ ਉਸ ਤਾਕਤ ਦੇ ਮੁਤਾਬਕ ਕਰੇ ਜਿਹੜੀ ਰੱਬ ਦਿੰਦਾ ਹੈ, ਤਾਂ ਜੋ ਸਾਰੀਆਂ ਗੱਲਾਂ ਵਿੱਚ ਯਿਸੂ ਮਸੀਹ ਦੇ ਰਾਹੀਂ ਰੱਬ ਦਾ ਜਲਾਲ ਜ਼ਾਹਿਰ ਹੋਵੇ। ਜਲਾਲ ਤੇ ਬਾਦਸ਼ਾਹੀ ਹਮੇਸ਼ਾ ਤੀਕਰ ਉਹਦੇ ਹੀ ਨੇ। ਆਮੀਨ। ਦਰਸੀਵਾਜ਼ ਬਾਈਬਲ ਵਿੱਚੋਂ ਫਿਲਪੀਓਂ। ਫਿਰਕੇਬਾਜ਼ੀਆਂ ਤੇ ਖੋਖਲੀ ਆਕੜ ਦੇ ਪਾਰੋਂ ਕੁਝ ਨਾ ਕਰੋ, ਬਲਕਿ ਫਰੋਤਨੀ ਨਾਲ ਤੇ ਇੱਕ ਦੂਜੇ ਨੂੰ ਆਪਣੇ ਤੋਂ ਚੰਗਾ ਸਮਝੋ। ਹਰ ਕੋਈ ਆਪਣੇ ਹਾਲਾਂ ਉੱਤੇ ਹੀ ਨਹੀਂ, ਬਲਕਿ ਇੱਕ ਦੂਜੇ ਦੇ ਹਾਲਾਂ ਉੱਤੇ ਵੀ ਨਜ਼ਰ ਰੱਖੇ। ਯਸਾਇਆ। ਆਪਣੀ ਖੈਮਾਗਾਹ ਨੂੰ ਖੁੱਲ੍ਹਾ ਕਰ ਦੇ ਤੇ ਆਪਣੇ ਮਸਕਨਾਂ ਦੇ ਪਰਦੇ ਫੈਲਾ ਦੇ। ਦਰੇਗ ਨਾ ਕਰ, ਆਪਣੀਆਂ ਡੋਰੀਆਂ ਲੰਮੀਆਂ ਤੇ ਆਪਣੀਆਂ ਮੇਖਾਂ ਮਜ਼ਬੂਤ ਕਰ। ਰੂਤ। ਤੇ ਇਹਨਾਂ ਦਿਨਾਂ ਵਿੱਚ ਹੀ ਜਦ ਕਾਜ਼ੀ ਇਨਸਾਫ ਕਰਦੇ ਹੁੰਦੇ ਸੀ, ਇੰਜ ਹੋਇਆ ਭਈ ਇਸ ਧਰਤੀ ਉੱਤੇ ਕਾਲ ਪੈ ਗਿਆ ਤੇ ਯਹੂਦਾ ਦੇ ਬੈਤਲਹਮ ਦਾ ਇੱਕ ਬੰਦਾ ਆਪਣੀ ਬੁੱਢੀ ਤੇ 2 ਪੁੱਤਰਾਂ ਨੂੰ ਲੈ ਕੇ ਟੁਰਿਆ ਭਈ ਮੁਆਬ ਦੇ ਮੁਲਕ ਵਿੱਚ ਜਾ ਕੇ ਵੱਸੇ। ਇਸ ਬੰਦੇ ਦਾ ਨਾਂ ਅਲੀਮਲਕ ਤੇ ਉਹਦੀ ਬੁੱਢੀ ਦਾ ਨਾਂ ਨੌਮੀ ਸੀ, ਤੇ ਉਹਦੇ 2 ਪੁੱਤਰਾਂ ਦੇ ਨਾਂ ਮਹਿਲੂਨ ਤੇ ਕਲਿਊਨ ਸੀ। ਤੇ ਨੌਮੀ ਦਾ ਬੰਦਾ ਅਲੀਮਲਕ ਮਰ ਗਿਆ। ਇਸ ਤਰ੍ਹਾਂ ਬਸ ਉਹ ਤੇ ਉਹਦੇ 2 ਪੁੱਤਰ ਬਾਕੀ ਰਹਿ ਗਏ। ਇਹਨਾਂ ਦੋਵਾਂ ਨੇ ਇੱਕ ਮੁਆਬੀ ਔਰਤ ਵਿਆਹ ਲਈ। ਇਹਨਾਂ ਵਿੱਚੋਂ ਇੱਕ ਦਾ ਨਾਂ ਉਰਫਾ ਤੇ ਦੂਜੀ ਦਾ ਨਾਂ ਰੂਤ ਸੀ, ਤੇ ਉਹ ਉੱਥੇ ਕਰੀਬ 10 ਵਰ੍ਹੇ ਰਹਿੰਦੇ ਰਹੇ। ਤੇ ਮਹਿਲੂਨ ਤੇ ਕਲਿਊਨ ਦੋਵੇਂ ਮਰ ਗਏ। ਇਸ ਤਰ੍ਹਾਂ ਉਹ ਬੁੱਢੀ ਆਪਣੇ 2 ਪੁੱਤਰਾਂ ਤੇ ਆਪਣੇ ਬੰਦੇ ਤੋਂ ਛੁੱਟ ਗਈ। ਤਦ ਉਹ ਆਪਣੀਆਂ 2 ਨੂੰਹਾਂ ਨੂੰ ਲੈ ਕੇ ਉੱਠੀ ਭਈ ਮੁਆਬ ਦੇ ਮੁਲਕ ਨੂੰ ਪਰਤ ਜਾਵੇ। ਇਸ ਲਈ ਵੀ ਉਹਨੇ ਮੁਆਬ ਦੇ ਮੁਲਕ ਵਿੱਚ ਇਹ ਹਾਲ ਸੁਣਿਆ ਭਈ ਖੁਦਾਵੰਦ ਨੇ ਆਪਣੇ ਲੋਕਾਂ ਨੂੰ ਰੋਟੀ ਦਿੱਤੀ ਤੇ ਇੰਜ ਉਹਨਾਂ ਦੀ ਖਬਰ ਲਈ। ਤੇ ਨੌਮੀ ਨੇ ਆਪਣੀਆਂ 2 ਨੂੰਹਾਂ ਨੂੰ ਆਖਿਆ ਵੀ ਤੁਸੀਂ ਦੋਵੇਂ ਆਪਣੇ ਆਪਣੇ ਪੇਕੇ ਟੁਰ ਜਾਵੋ। ਜਿਵੇਂ ਤੁਸੀਂ ਮਰਿਆਂ ਨਾਲ ਕੀਤਾ ਤੇ ਜਿਵੇਂ ਮੇਰੇ ਨਾਲ ਕੀਤਾ, ਉਂਝ ਹੀ ਰੱਬ ਤੁਹਾਡੇ ਨਾਲ ਮਿਹਰ ਨਾਲ ਪੇਸ਼ ਆਵੇ। ਤੇ ਉਰਫਾ ਨੇ ਆਪਣੀ ਸੱਸ ਨੂੰ ਚੁੰਮਿਆ, ਪਰ ਰੂਤ ਉਹਦੇ ਨਾਲ ਚਮੜੀ ਰਹੀ। ਰੂਤ ਨੇ ਆਖਿਆ, ਤੂੰ ਮਿੰਨਤ ਨਾ ਕਰ ਭਈ ਮੈਂ ਤੈਨੂੰ ਛੱਡ ਜਾਵਾਂ ਤੇ ਤੇਰੇ ਮਗਰੋਂ ਪਰਤ ਜਾਵਾਂ, ਕਿਉਂ ਜੇ ਜਿੱਥੇ ਤੂੰ ਜਾਵੇਂਗੀ ਮੈਂ ਜਾਵਾਂਗੀ, ਤੇ ਜਿੱਥੇ ਤੂੰ ਰਵੇਂਗੀ ਮੈਂ ਵੀ ਰਵਾਂਗੀ। ਤੇਰੇ ਲੋਕੀ ਮੇਰੇ ਲੋਕੀ ਤੇ ਤੇਰਾ ਰੱਬ ਮੇਰਾ ਰੱਬ ਹੈ। ਜਦ ਉਹਨੇ ਵੇਖਿਆ ਭਈ ਉਹਨੇ ਉਹਦੇ ਨਾਲ ਜਾਣ ਦੀ ਠਾਣ ਲਈ ਏ, ਤੇ ਉਹਨੂੰ ਹੋਰ ਕੁਝ ਨਾ ਆਖਿਆ। ਗਰਜ਼ ਨੌਮੀ ਪਰਤੀ ਤੇ ਉਹਦੇ ਨਾਲ ਉਹਦੀ ਨੂੰਹ ਮੁਆਬੀ ਰੂਤ, ਜਿਹੜੀ ਮੁਆਬ ਦੇ ਦੇਸ਼ ਵਿੱਚੋਂ ਸੀ, ਇੱਥੇ ਆਈ, ਤੇ ਉਹ ਦੋਵੇਂ ਜੌ ਵੱਢਣ ਦੇ ਮੌਸਮ ਵਿੱਚ ਬੈਤਲਹਮ ਵਿੱਚ ਦਾਖਲ ਹੋਈਆਂ। ਰੂਤ। ਇਸ ਤਰ੍ਹਾਂ ਮੁਆਬੀ ਰੂਤ ਨੇ ਨੌਮੀ ਨੂੰ ਆਖਿਆ ਭਈ ਮੈਨੂੰ ਇਜਾਜ਼ਤ ਦੇ ਤੇ ਮੈਂ ਪੈਲੀ ਵਿੱਚ ਜਾਵਾਂ, ਤੇ ਜਿਹੜਾ ਕੋਈ ਮੇਰੇ ਉੱਤੇ ਕਰਮ ਦੀ ਨਜ਼ਰ ਕਰੇ ਮੈਂ ਉਹਦੇ ਮਗਰ ਬਾਲੀਆਂ ਚੁਗਾਂ। ਉਹਨੇ ਉਹਨੂੰ ਆਖਿਆ, ਜਾ ਮੇਰੀ ਧੀਏ। ਇਸ ਲਈ ਉਹ ਗਈ ਤੇ ਖੇਤ ਵਿੱਚ ਜਾ ਕੇ ਵਾਢੀ ਕਰਨ ਵਾਲਿਆਂ ਦੇ ਮਗਰ ਜਾ ਕੇ ਬਾਲੀਆਂ ਚੁਗਣ ਲੱਗ ਪਈ। ਤਦ ਬੋਅਜ਼ ਨੇ ਰੂਤ ਨੂੰ ਆਖਿਆ, ਐ ਮੇਰੀ ਧੀਏ, ਕੀ ਤੈਨੂੰ ਸੁਣਦਾ ਨਹੀਂ? ਤੂੰ ਦੂਜੀ ਪੈਲੀ ਵਿੱਚ ਬਾਲੀਆਂ ਚੁਗਣ ਨਾ ਜਾਵੀਂ ਤੇ ਨਾ ਇੱਥੋਂ ਨਿਕਲੀ, ਬਲਕਿ ਮੇਰੀਆਂ ਨੌਕਰਾਨੀਆਂ ਦੇ ਨਾਲ ਰਵੀਂ। ਉਸ ਪੈਲੀ ਉੱਤੇ ਜਿਹਨੂੰ ਉਹ ਵੱਢਦੇ ਨੇ ਤੇਰੀਆਂ ਅੱਖੀਆਂ ਜੰਮੀਆਂ ਰਹਿਣ, ਤੇ ਤੂੰ ਇਹਨਾਂ ਦੇ ਹੀ ਮਗਰ ਟੁਰੀ। ਕੀ ਮੈਂ ਇਹਨਾਂ ਜਵਾਨਾਂ ਨੂੰ ਹੁਕਮ ਨਹੀਂ ਦਿੱਤਾ ਵੀ ਉਹ ਤੈਨੂੰ ਹੱਥ ਨਾ ਲਾਉਣ?
ਤੇ ਜਦ ਤੈਨੂੰ ਤਰੇਹ ਲੱਗੇ ਤੇ ਭਾਂਡਿਆਂ ਦੇ ਕੋਲ ਜਾ ਕੇ ਉਸੇ ਪਾਣੀ ਵਿੱਚੋਂ ਪੀ ਲਵੀਂ ਜਿਹੜਾ ਮੇਰੇ ਜਵਾਨਾਂ ਨੇ ਭਰਿਆ ਏ। ਤਦ ਉਹ ਮੂੰਹ ਭਰਨੇ ਡਿੱਗੀ ਤੇ ਧਰਤੀ ਉੱਤੇ ਸਿਰ ਸੁੱਟ ਕੇ ਉਹਨੂੰ ਆਖਿਆ, ਕੀ ਗੱਲ ਏ ਭਈ ਤੂੰ ਮੇਰੇ ਉੱਤੇ ਕਰਮ ਦੀ ਨਜ਼ਰ ਕਰਕੇ ਮੇਰੀ ਖਬਰ ਲੈਣਾ ਏ, ਜਦ ਕਿ ਮੈਂ ਪਰਦੇਸਾਂ ਨਾ। ਬॉयਜ਼ ਨੇ ਉਹਨੂੰ ਆਖਿਆ, ਜੋ ਕੁਝ ਤੂੰ ਆਪਣੇ ਬੰਦੇ ਦੇ ਮਰਨ ਤੋਂ ਬਾਅਦ ਆਪਣੀ ਸੱਸ ਦੇ ਨਾਲ ਕੀਤਾ, ਉਹ ਸਭ ਮੈਨੂੰ ਚੰਗੀ ਤਰ੍ਹਾਂ ਪਤਾ ਏ, ਭਈ ਤੂੰ ਕਿਵੇਂ ਆਪਣੇ ਮਾਂ-ਪਿਓ ਤੇ ਆਪਣੀ ਧਰਤੀ ਨੂੰ ਛੱਡਿਆ ਤੇ ਇਹਨਾਂ ਲੋਕਾਂ ਵਿੱਚ ਜਿਨ੍ਹਾਂ ਨੂੰ ਤੂੰ ਇਹਦੇ ਤੋਂ ਪਹਿਲਾਂ ਨਾ ਜਾਣਦੀ ਸੀ ਆ ਗਈ। ਖੁਦਾਵੰਦ ਤੇਰੇ ਕੰਮ ਦਾ ਬਦਲਾ ਦੇਵੇ, ਬਲਕਿ ਖੁਦਾਵੰਦ ਇਸਰਾਏਲ ਦੇ ਰੱਬ ਵੱਲੋਂ ਜਿਹਦੇ ਪਰਾਂ ਹੇਠਾਂ ਤੂੰ ਪਨਾਹ ਲੈਣ ਆਈ ਏ, ਤੈਨੂੰ ਪੂਰਾ ਅਜਰ ਮਿਲੇ। ਇਸ ਲਈ ਉਹ ਸ਼ਾਮ ਤੀਕਰ ਖੇਤ ਚੁਣਦੀ ਰਹੀ। ਨੌਮੀ ਨੇ ਆਪਣੀ ਨੂੰਹ ਨੂੰ ਆਖਿਆ, ਉਹ ਖੁਦਾਵੰਦ ਵੱਲੋਂ ਬਰਕਤ ਪਾਵੇ, ਜਿਨੇ ਜਿਉਂਦਿਆਂ ਤੇ ਮੋਇਆਂ ਨਾਲ ਆਪਣੀ ਮਿਹਰਬਾਨੀ ਬਾਜ਼ ਨਾ ਰੱਖੀ। ਰੂਤ। ਇਸ ਲਈ ਬॉयਜ਼ ਨੇ ਰੂਤ ਨੂੰ ਲਿਆ ਤੇ ਉਹ ਉਹਦੀ ਬੁੱਢੀ ਬਣੀ ਤੇ ਉਹਨੇ ਉਹਦੇ ਨਾਲ ਖਿਲਵਤ ਕੀਤੀ ਤੇ ਖੁਦਾਵੰਦ ਦੇ ਫਜ਼ਲ ਨਾਲ ਉਹ ਹਾਮਲਾ ਹੋਈ ਤੇ ਉਹਦੇ ਪੁੱਤਰ ਹੋਇਆ। ਤੇ ਬੁੱਢੀਆਂ ਨੇ ਨੌਮੀ ਨੂੰ ਆਖਿਆ, ਵੀ ਖੁਦਾਵੰਦ ਧੰਨ ਹੋਵੇ ਜਿਨੇ ਅੱਜ ਦੇ ਦਿਨ ਤੈਨੂੰ ਨੇੜੇ ਦੀ ਖਰਾਬਤੀ ਦੇ ਬਗੈਰ ਨਹੀਂ ਛੱਡਿਆ ਤੇ ਉਹਦਾ ਨਾਂ ਇਸਰਾਏਲ ਵਿੱਚ ਮਸ਼ਹੂਰ ਹੋਵੇ। ਤੇ ਉਹ ਤੇਰੇ ਲਈ ਤੇਰੀ ਜਿੰਦ ਨੂੰ ਬਹਾਲ ਕਰਨ ਵਾਲਾ ਤੇ ਤੇਰੀ ਵਡੇਰ ਉਮਰੀ ਨੂੰ ਪਾਲਣ ਵਾਲਾ ਹੋਵੇਗਾ, ਕਿਉਂ ਜੇ ਤੇਰੀ ਨੂੰਹ ਜਿਹੜੀ ਤੇਰੇ ਨਾਲ ਪਿਆਰ ਕਰਦੀ ਏ ਤੇ ਤੇਰੇ ਲਈ 7 ਪੁੱਤਰਾਂ ਤੋਂ ਵੀ ਵੱਧ ਕੇ ਹੈ, ਉਹ ਉਹਦੀ ਮਾਂ ਏ। ਤੇ ਨੌਮੀ ਨੇ ਉਸ ਮੁੰਡੇ ਨੂੰ ਲੈ ਕੇ ਆਪਣੀ ਛਾਤੀ ਨਾਲ ਲਾਇਆ ਤੇ ਉਹਦੀ ਦਾਈ ਬਣੀ। ਤੇ ਉਹਦੀਆਂ ਗਵਾਂਢਣਾਂ ਨੇ ਉਸ ਬੱਚੇ ਨੂੰ ਇੱਕ ਨਾਂ ਦਿੱਤਾ ਤੇ ਆਖਣ ਲੱਗੇ ਵੀ ਨੌਮੀ ਲਈ ਇੱਕ ਪੁੱਤਰ ਪੈਦਾ ਹੋਇਆ, ਇਸ ਲਈ ਉਹਨਾਂ ਨੇ ਉਹਦਾ ਨਾਂ ਉਬੈਦ ਰੱਖਿਆ। ਉਹ ਯੱਸੀ ਦਾ ਪਿਓ ਸੀ ਜਿਹੜਾ ਦਾਊਦ ਦਾ ਪਿਓ ਏ। ਅਮਸਾਲ। ਨੇਕ ਬੀਵੀ ਕਿਹਨੂੰ ਮਿਲਦੀ ਏ, ਕਿਉਂ ਜੇ ਉਹਦੀ ਕਦਰ ਮਰਜਾਨ ਤੋਂ ਵੀ ਬਹੁਤੀ ਏ। ਉਹ ਉੱਨ ਤੇ ਕਤਾਨ ਲੱਭਦੀ ਏ ਤੇ ਖੁਸ਼ੀ ਨਾਲ ਆਪਣੀ ਹੱਥੀਂ ਕੰਮ ਕਰਦੀ ਏ। ਉਹ ਮਜ਼ਬੂਤੀ ਨਾਲ ਆਪਣਾ ਲੱਕ ਬੰਨ੍ਹ ਲੈਂਦੀ ਏ ਤੇ ਆਪਣੀਆਂ ਬਾਹਾਂ ਨੂੰ ਮਜ਼ਬੂਤ ਕਰਦੀ ਏ। ਉਹ ਆਪਣੀ ਸੌਦਾਗਰੀ ਨੂੰ ਫਾਇਦਾਮੰਦ ਕਰਦੀ ਏ। ਰਾਤ ਨੂੰ ਉਹਦਾ ਦੀਵਾ ਨਹੀਂ ਬੁਝਦਾ। ਉਹ ਗਰੀਬਾਂ ਵੱਲ ਆਪਣਾ ਹੱਥ ਵਧਾਉਂਦੀ ਏ। ਉਹ ਆਪਣੇ ਹੱਥ ਮਥਾਜਾਂ ਵੱਲ ਵਧਾਉਂਦੀ ਏ। ਉਹਦੇ ਮੂੰਹੋਂ ਸਿਆਣ ਦੀਆਂ ਗੱਲਾਂ ਨਿਕਲਦੀਆਂ ਨੇ। ਉਹਦੀ ਜ਼ੁਬਾਨ ਉੱਤੇ ਸ਼ਫਕਤ ਦੀ ਤਾਲੀਮ ਏ। ਉਹ ਆਪਣੇ ਘਰਾਣੇ ਉੱਤੇ ਨਜ਼ਰ ਰੱਖਦੀ ਏ ਤੇ ਸੁਸਤੀ ਦੀ ਰੋਟੀ ਨਹੀਂ ਖਾਂਦੀ। ਉਹ ਬੁੱਢੀ ਜਿਹੜੀ ਖੁਦਾਵੰਦ ਤੋਂ ਡਰਦੀ ਏ ਖੁਸ਼ ਰਵੇਗੀ। ਉਹਦੀ ਮਿਹਨਤ ਦਾ ਫਲ ਉਹਨੂੰ ਦਿਓ ਤੇ ਉਹਦੇ ਕੰਮਾਂ ਪਾਰੋਂ ਮਹਿਫਲ ਵਿੱਚ ਉਹਦੀ ਤਾਰੀਫ ਕਰੋ। ਯੋਹੰਨਾ। ਅਸੀਂ ਪਿਆਰ ਨੂੰ ਇਸੇ ਤੋਂ ਜਾਣਿਆ ਏ ਵੀ ਉਹਨੇ ਸਾਡੇ ਵਾਸਤੇ ਆਪਣੀ ਜਾਨ ਦੇ ਦਿੱਤੀ ਤੇ ਸਾਡੇ ਉੱਤੇ ਵੀ ਭਰਾਵਾਂ ਵਾਸਤੇ ਜਾਨ ਦੇਣਾ ਫਰਜ਼ ਏ। ਐ ਬੱਚਿਓ, ਅਸੀਂ ਕਲਾਮ ਤੇ ਜ਼ੁਬਾਨ ਨਾਲ ਹੀ ਨਹੀਂ ਬਲਕਿ ਕੰਮ ਤੇ ਸੱਚਾਈ ਦੇ ਰਾਹੀਂ ਵੀ ਪਿਆਰ ਰੱਖੀਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਆਪਣੇ ਆਪ ਦੀ ਮਨਸੂਖੀ ਜਿਹਦੇ ਪਾਰੋਂ ਅਸੀਂ ਗਲਤੀ ਦੇ ਨਾਲ ਆਪਣੀ ਜੰਗ ਵਿੱਚ ਆਪਣਾ ਸਭ ਕੁਝ ਸੱਚਾਈ ਜਾਂ ਮਸੀਹ ਦੇ ਹਵਾਲੇ ਕਰ ਦਿੰਦੇ ਹਾਂ, ਕ੍ਰਿਸਚਨ ਸਾਇੰਸ ਦਾ ਅਸੂਲ ਏ। ਇਹ ਅਸੂਲ ਵਜ਼ਾਹਤ ਕਰਦਾ ਏ ਰੱਬ ਦੀ ਇਲਾਹੀ ਅਸੂਲ ਦੇ ਤੌਰ ਤੇ, ਯਾਨੀ ਹਯਾਤੀ ਪਿਓ ਦੀ ਪੇਸ਼ ਕਰਦਾ, ਸੱਚਾਈ ਦੇ ਤੌਰ ਤੇ ਪੁੱਤਰ ਦੀ ਪੇਸ਼ ਕਰਦਾ ਤੇ ਮੁਹੱਬਤ ਦੇ ਤੌਰ ਤੇ ਮਾਂ ਦੀ ਪੇਸ਼ ਕਰਦਾ। ਸ਼ਫਾਅਤ ਤੇ ਤਾਲੀਮ ਦੋਵਾਂ ਵਿੱਚ ਰੱਬ ਤੇ ਇਨਸਾਨ ਨਾਲ ਪਿਆਰ ਸੱਚਾ ਪਿਆਰ ਏ। ਪਿਆਰ ਰਾਹ ਨੂੰ ਮੁਤਾਸਰ ਕਰਦਾ, ਰੋਸ਼ਨ ਕਰਦਾ, ਚੁਣਦਾ ਤੇ ਰਹਿਨੁਮਾਈ ਕਰਦਾ ਏ। ਦਰੁਸਤ ਮਕਸਦ ਖਿਆਲਾਂ ਨੂੰ ਸ਼ਹਿ ਦਿੰਦੇ ਤੇ ਕਲਾਮ ਤੇ ਅਮਾਲਾਂ ਨੂੰ ਤਾਕਤ ਤੇ ਆਜ਼ਾਦੀ ਦਿੰਦੇ ਨੇ। ਪਿਆਰ ਸੱਚਾਈ ਦੀ ਅਲਤਾਰ ਉੱਤੇ ਵੱਡਾ ਨਿਗਹਿਬਾਨ ਏ। ਫਾਨੀ ਸਿਆਣ ਦੇ ਪਾਣੀਆਂ ਉੱਤੇ ਟੁਰਨ ਤੇ ਕਾਮਲ ਨਜ਼ਰੀਆ ਬਣਾਉਣ ਲਈ ਸਬਰ ਦੇ ਨਾਲ ਇਲਾਹੀ ਪਿਆਰ ਦੀ ਉਡੀਕ ਕਰੀਏ। ਸਬਰ ਨੂੰ ਆਪਣਾ ਪੂਰਾ ਕੰਮ ਕਰਨਾ ਚਾਹੀਦਾ ਏ। ਹਰ ਦੁਆ ਦੀ ਪਰਖ ਇਹਨਾਂ ਸਵਾਲਾਂ ਦੇ ਜਵਾਬ ਵਿੱਚ ਪਾਈ ਜਾਂਦੀ ਏ ਕਿ ਅਸੀਂ ਆਪਣੇ ਗੁਆਂਢੀ ਨਾਲ ਇਸ ਹੁਕਮ ਦੀ ਬਣਾ ਉੱਤੇ ਚੰਗਾ ਪਿਆਰ ਕਰਦੇ ਹਾਂ, ਭਾਵੇਂ ਅਸੀਂ ਸਾਡੀ ਦੁਆ ਦੇ ਨਾਲ ਲਗਾਤਾਰ ਹਯਾਤੀ ਗੁਜ਼ਾਰਦਿਆਂ ਹੋਏ ਸਾਡੀਆਂ ਇਲਤਜ਼ਾਮਾਂ ਦੀ ਤਾਬਿਆਦਾਰੀ ਦਾ ਕੋਈ ਸਬੂਤ ਫਰਾਹਮ ਨਹੀਂ ਕਰਦੇ, ਤੇ ਕੀ ਅਸੀਂ ਕਿਸੇ ਚੰਗੀ ਸ਼ੈ ਲਈ ਦੁਆ ਕਰਨ ਤੇ ਮੁਤਮਿਨ ਹੋ ਕੇ ਸਾਡੀ ਪੁਰਾਣੀ ਖੁਦਗਰਜ਼ੀ ਦਾ ਪਿੱਛਾ ਕਰਦੇ ਹਾਂ। ਜੇ ਖੁਦਗਰਜ਼ੀ ਨੇ ਹਮਦਰਦੀ ਨੂੰ ਥਾਂ ਦੇ ਦਿੱਤੀ ਏ ਤੇ ਅਸੀਂ ਆਪਣੇ ਗੁਆਂਢੀ ਦੇ ਨਾਲ ਬੇਗਰਜ਼ੀ ਨਾਲ ਸਲੂਕ ਰੱਖਾਂਗੇ ਤੇ ਆਪਣੇ ਲਾਨਤ ਘੱਲਣ ਵਾਲਿਆਂ ਲਈ ਬਰਕਤ ਚਾਹਾਂਗੇ।
ਪਰ ਅਸੀਂ ਇਸ ਵੱਡੇ ਫਰਜ਼ ਤੀਕਰ ਸਿਰਫ ਇਹ ਮੰਗਣ ਨਾਲ ਕਦੀ ਨਹੀਂ ਅੱਪੜ ਸਕਦੇ ਭਈ ਇਹ ਬਸ ਹੋ ਜਾਵੇ। ਸਾਡੇ ਈਮਾਨ ਤੇ ਉਮੀਦ ਦੇ ਫਲ ਦਾ ਮਜ਼ਾ ਲੈਣ ਤੋਂ ਪਹਿਲਾਂ ਸਾਨੂੰ ਇੱਕ ਸੂਲੀ ਨੂੰ ਚੁੱਕਣਾ ਪਏਗਾ। ਜਦੋਂ ਸਾਨੂੰ ਅਹਿਸਾਸ ਹੁੰਦਾ ਹੈ ਵੀ ਸਿਰਫ ਇੱਕ ਹੀ ਸਿਆਣ ਹੈ ਤੇ ਸਾਡੇ ਗੁਆਂਢੀ ਦੇ ਨਾਲ ਆਪਣੇ ਵਾਂਗਰ ਪਿਆਰ ਕਰਨ ਦਾ ਇਲਾਹੀ ਕਾਨੂੰਨ ਸਾਹਮਣੇ ਆਉਂਦਾ ਹੈ, ਜਦਕਿ ਬਹੁਤ ਸਾਰੇ ਹੁਕਮਰਾਨ ਜਿਨ੍ਹਾਂ ਦਾ ਇੱਕ ਅਕੀਦਾ ਕੱਲੀ ਸਿਆਣ ਕੱਲੇ ਰੱਬ ਵੱਲ ਇਨਸਾਨ ਦੇ ਮਾਮੂਲੀ ਝੁਕਾਓ ਵਿੱਚ ਰੁਕਾਵਟ ਬਣਦਾ ਹੈ ਤੇ ਇਨਸਾਨੀ ਸੋਚ ਨੂੰ ਉਲਟ ਰਾਹ ਵੱਲ ਲੈ ਜਾਂਦਾ ਹੈ ਜਿੱਥੇ ਖੁਦਗਰਜ਼ੀ ਹਕੂਮਤ ਕਰਦੀ ਹੈ। ਖੁਦਗਰਜ਼ੀ ਇਨਸਾਨੀ ਵਜੂਦ ਦੇ ਸਤੂਨ ਦੀ ਚੁੰਝ ਗਲਤੀ ਵੱਲ ਫੇਰ ਦਿੰਦੀ ਹੈ, ਨਾ ਕਿ ਸੱਚਾਈ ਵੱਲ। ਸਿਆਣ ਦੀ ਵਹਦਾਨੀਅਤ ਤੋਂ ਇਨਕਾਰ ਸਾਡਾ ਵਜ਼ਨ ਰੂਹ, ਰੱਬ ਤੇ ਚੰਗਿਆਈ ਦੇ ਪੈਮਾਨੇ ਉੱਤੇ ਨਹੀਂ ਬਲਕਿ ਮਾਦੇ ਦੇ ਪੈਮਾਨੇ ਉੱਤੇ ਪਾ ਦਿੰਦਾ ਹੈ। ਕਿਸੇ ਬੰਦੇ ਦਾ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਪਿਆਰ ਕਰਨਾ ਇਲਾਹੀ ਖਿਆਲ ਹੈ, ਪਰ ਇਹ ਖਿਆਲ ਬਦਨੀ ਫਹਿਮ ਦੇ ਪਾਰੋਂ ਕਦੀ ਵੇਖਿਆ, ਮਹਿਸੂਸ ਕੀਤਾ ਤੇ ਨਾ ਹੀ ਸਮਝਿਆ ਜਾ ਸਕਦਾ ਹੈ। ਖੁਸ਼ੀ ਰੂਹਾਨੀ ਹੈ ਜਿਹੜੀ ਸੱਚਾਈ ਤੇ ਪਿਆਰ ਤੋਂ ਪੈਦਾ ਹੁੰਦੀ ਹੈ। ਇਹ ਬੇਗਰਜ਼ ਹੈ, ਇਸ ਲਈ ਇਹ ਇਕੱਲੀ ਮੌਜੂਦ ਨਹੀਂ ਹੋ ਸਕਦੀ ਬਲਕਿ ਇਹ ਸਾਰੇ ਇਨਸਾਨਾਂ ਵਿੱਚ ਵੰਡੀ ਜਾਣ ਦੀ ਸ਼ਰਤ ਰੱਖਦੀ ਹੈ। ਇਨਸਾਨੀ ਪਿਆਰ ਬੇਫਾਇਦਾ ਹੀ ਨਹੀਂ ਦਿੱਤਾ ਜਾਂਦਾ, ਭਾਵੇਂ ਇਹਦੇ ਤੋਂ ਕੁਝ ਵੀ ਹਾਸਲ ਨਾ ਹੋਵੇ। ਪਿਆਰ ਫਿਤਰਤ ਨੂੰ ਵਸੀਹ ਕਰਦਿਆਂ ਹੋਏ, ਪਾਕ ਕਰਦਿਆਂ ਹੋਏ ਤੇ ਉੱਚਾ ਕਰਦਿਆਂ ਹੋਏ ਉਹਨੂੰ ਸਜਾਉਂਦਾ ਏ। ਧਰਤੀ ਉੱਤੇ ਜਾੜੇ ਦੇ ਧਮਾਕੇ ਪਿਆਰ ਦੇ ਫੁੱਲਾਂ ਨੂੰ ਉਖਾੜ ਸਕਦੇ ਨੇ ਤੇ ਉਹਨਾਂ ਨੂੰ ਹਨੇਰੀ ਵਿੱਚ ਖਿਲਾਰ ਸਕਦੇ ਨੇ, ਪਰ ਬਦਨੀ ਤਾਲੁਕਾਂ ਦੀ ਇਹ ਅਲੈਦਗੀ ਰੱਬ ਦੇ ਨਾਲ ਹੋਰ ਨੇੜੇ ਹੋਣ ਦੀ ਸੋਚ ਨੂੰ ਇਕੱਠਾ ਕਰਦੀ ਏ। ਕਿਉਂ ਜੇ ਪਿਆਰ ਉਸ ਵੇਲੇ ਤਿੱਕਰ ਜਦੋਜਹਿਦ ਕਰਨ ਵਾਲੇ ਦਿਲ ਦੀ ਹਮਾਇਤ ਕਰਦਾ ਏ ਜਦ ਤਿੱਕਰ ਉਹ ਧਰਤੀ ਉੱਤੇ ਸਾਹ ਲੈਣਾ ਨਹੀਂ ਛੱਡ ਦਿੰਦਾ ਤੇ ਅਸਮਾਨ ਉੱਤੇ ਪਰਵਾਜ਼ ਲਈ ਆਪਣੇ ਪਰ ਖੋਲ੍ਹਣਾ ਸ਼ੁਰੂ ਨਹੀਂ ਕਰਦਾ। ਕੀ ਜ਼ਾਤੀ ਯਾਰਾਂ ਦੇ ਬਗੈਰ ਵਜੂਦੀਅਤ ਤੁਹਾਡੇ ਲਈ ਇੱਕ ਖਲਾ ਹੋਵੇਗਾ ਤੇ ਫਿਰ ਇੱਕ ਉਹ ਵੇਲਾ ਵੀ ਆਵੇਗਾ ਜਦ ਤੁਸੀਂ ਕਲਮਕਾਰੇ ਬਗੈਰ ਕਿਸੇ ਦੀ ਹਮਦਰਦੀ ਦੇ ਛੱਡ ਦਿੱਤੇ ਜਾਓਗੇ। ਪਰ ਇਹ ਜ਼ਾਹਰੀ ਖਲਾ ਇਲਾਹੀ ਪਿਆਰ ਦੇ ਨਾਲ ਪਹਿਲਾਂ ਹੀ ਭਰ ਦਿੱਤਾ ਗਿਆ ਏ। ਜਦ ਤਰੱਕੀ ਦਾ ਇਹ ਵੇਲਾ ਆਉਂਦਾ ਏ ਤੇ ਭਾਵੇਂ ਤੁਸੀਂ ਜ਼ਾਤੀ ਖੁਸ਼ੀਆਂ ਵਿੱਚ ਲੱਗੇ ਰਹੋ, ਰੂਹਾਨੀ ਪਿਆਰ ਤੁਹਾਨੂੰ ਉਹ ਮੰਨਣ ਉੱਤੇ ਮਜਬੂਰ ਕਰੇਗਾ ਜੋ ਤੁਹਾਡੀ ਤਰੱਕੀ ਵਧਾਉਣ ਲਈ ਬਹੁਤ ਚੰਗਾ ਹੋਵੇ। ਯਾਰ ਧੋਖਾ ਦੇਣਗੇ ਤੇ ਵੈਰੀ ਇਲਜ਼ਾਮ ਲਾਉਣਗੇ ਜਦ ਤਿੱਕਰ ਪਈ ਤੁਹਾਡੀ ਉਚਾਈ ਲਈ ਸਬਕ ਚੰਗਾ ਨਹੀਂ ਬਣ ਜਾਂਦਾ, ਕਿਉਂ ਜੇ ਬੰਦੇ ਦੀ ਇੰਤਹਾ ਰੱਬ ਲਈ ਮੌਕਾ ਹੁੰਦਾ ਏ। ਲਖਾਰੀ ਨੇ ਉੱਤੇ ਲਿਖੀ ਹੋਈ ਪੇਸ਼ਨਗੋਈ ਤੇ ਇਹਦੀਆਂ ਬਰਕਤਾਂ ਦਾ ਤਜਰਬਾ ਕੀਤਾ ਏ। ਰੱਬ ਆਪਣੇ ਆਪ ਦਾ ਤਸੱਵਰ ਵੱਡੇ ਦੇ ਨਾਲ ਇੱਕ ਰਾਬਤੇ ਲਈ ਛੋਟੇ ਨੂੰ ਦਿੰਦਾ ਏ ਤੇ ਬਦਲੇ ਵਿੱਚ ਵੱਡਾ ਹਮੇਸ਼ਾ ਛੋਟੇ ਦੀ ਹਿਫਾਜ਼ਤ ਕਰਦਾ ਏ। ਰੂਹ ਦੇ ਅਮੀਰ ਲੋਕੀ ਵੱਡੀ ਭਰਾਬੰਦੀ ਵਿੱਚ ਇੱਕ ਅਸੂਲ ਜਾਂ ਪਿਓ ਦੇ ਰਾਹੀਂ ਗਰੀਬਾਂ ਦੀ ਮਦਦ ਕਰਦੇ ਨੇ ਤੇ ਧੰਨ ਏ ਉਹ ਬੰਦਾ ਜਿਹੜਾ ਦੂਜੇ ਬੰਦੇ ਦੀ ਭਲਾਈ ਵਿੱਚ ਆਪਣੀ ਭਲਾਈ ਵੇਖਦਾ ਏ, ਆਪਣੇ ਭਰਾ ਦੀ ਲੋੜ ਵੇਖਦਾ ਏ ਤੇ ਪੂਰੀ ਕਰਦਾ ਏ। ਪਿਆਰ ਮਾੜੇ ਰੂਹਾਨੀ ਖਿਆਲ ਨੂੰ ਤਾਕਤ, ਲਾਫਾਨੀਅਤ ਤੇ ਭਲਾਈ ਦਿੰਦਾ ਏ ਜਿਹੜਾ ਸਾਰਿਆਂ ਵਿੱਚ ਇੰਝ ਹੀ ਚਮਕਦਾ ਏ ਜਿਵੇਂ ਇੱਕ ਨਵੀਂ ਡੋਡੀ ਟਹਿਣੀ ਉੱਤੇ ਚਮਕਦੀ ਏ। ਇਲਾਹੀ ਮੁਬਾਦਲ ਤਿੱਬੀਆਤ ਦੇ ਫਹਿਮ ਵਿੱਚ ਅਸੀਂ ਆਪਣੇ ਮਾਲਕ ਦੇ ਨਮੂਨੇ ਮਗਰ ਟੁਰਦਿਆਂ ਹੋਏ ਪਿਆਰ ਤੇ ਸੱਚਾਈ ਦੇ ਪੈਰਾਂ ਉੱਤੇ ਟੁਰਦੇ ਹਾਂ। ਮਸੀਹਤ ਅਸਲੀ ਸ਼ਿਫਾ ਦੀ ਨਿਉ ਏ। ਬੇਗਰਜ਼ ਪਿਆਰ ਦੇ ਮਾਮਲੇ ਵਿੱਚ ਇਨਸਾਨ ਦੀ ਸੋਚ ਜੋ ਕੁਝ ਵੀ ਅਪਣਾਉਂਦੀ ਏ ਉਹ ਇਲਾਹੀ ਕੂਵਤ ਨੂੰ ਸਿੱਧਾ ਹਾਸਲ ਕਰ ਲੈਂਦੀ ਏ। ਯਿਸੂ ਨੇ ਮਸੀਹੀ ਦੌਰ ਵਿੱਚ ਸਾਰੀ ਮਸੀਹਤ, ਇਲਾਹੀਅਤ ਤੇ ਸ਼ਫਾਅਤ ਦੀ ਮਿਸਾਲ ਕਾਇਮ ਕੀਤੀ। ਮਸੀਹੀ ਲੋਕੀ ਹਲੇ ਵੀ ਬਰਾਹ ਰਾਸਤ ਇਹਨਾਂ ਹੁਕਮਾਂ ਦੇ ਹੇਠਾਂ ਨੇ ਜਿਵੇਂ ਉਹ ਪਹਿਲਾਂ ਸੀ, ਭਈ ਮਸੀਹ ਵਰਗੀ ਰੂਹ ਦੀ ਮਲਕੀਅਤ ਰੱਖਣਾ, ਮਸੀਹ ਦੇ ਨਮੂਨੇ ਮਗਰ ਟੁਰਨਾ ਤੇ ਬਿਮਾਰਾਂ ਦੇ ਨਾਲ ਨਾਲ ਪਾਪੀਆਂ ਨੂੰ ਵੀ ਸ਼ਿਫਾ ਦੇਣਾ। ਮਸੀਹਤ ਲਈ ਪਾਪ ਤੋਂ ਬਹੁਤਾ ਬਿਮਾਰੀ ਨੂੰ ਬਾਹਰ ਕੱਢਣਾ ਸੌਖਾ ਏ, ਕਿਉਂ ਜੇ ਬਿਮਾਰ ਲੋਕੀ ਪੀੜ ਤੋਂ ਦੂਰ ਹੋਣ ਲਈ ਛੇਤੀ ਤਿਆਰ ਹੋ ਜਾਂਦੇ ਨੇ, ਬਜਾਏ ਕਿ ਪਾਪੀ ਲੋਕ ਪਾਪ ਨਾਮ ਨਿਹਾਦ ਹਿੱਸਾਂ ਦੀ ਲਜ਼ਤ ਨੂੰ ਛੱਡਣ। ਕੋਈ ਵੀ ਮਸੀਹੀ ਇਸ ਗੱਲ ਨੂੰ ਛੇਤੀ ਨਾਲ ਸਾਬਤ ਕਰ ਸਕਦਾ ਏ ਜਿਵੇਂ ਸਦੀਆਂ ਪਹਿਲਾਂ ਕੀਤਾ ਜਾਂਦਾ ਸੀ। ਸਾਡੇ ਮਾਲਕ ਨੇ ਆਪਣੇ ਹਰ ਮਗਰ ਟੁਰਨ ਵਾਲੇ ਨੂੰ ਆਖਿਆ, ਤੁਸੀਂ ਸਾਰੇ ਜੱਗ ਵਿੱਚ ਜਾ ਕੇ ਸਾਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ, ਬਿਮਾਰਾਂ ਨੂੰ ਸ਼ਿਫਾ ਦਿਓ, ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਪਿਆਰ ਕਰੋ। ਯਿਸੂ ਦੀ ਇਹ ਉਹੀ ਇਲਾਹੀਅਤ ਏ ਜਿਨੇ ਬਿਮਾਰਾਂ ਤੇ ਪਾਪੀਆਂ ਨੂੰ ਸ਼ਿਫਾ ਦਿੱਤੀ। ਹਰ ਦੌਰ ਤੇ ਹਰ ਹਾਲ ਵਿੱਚ ਬਦੀ ਉੱਤੇ ਚੰਗਿਆਈ ਦੇ ਨਾਲ ਕਾਬੂ ਪਾਓ। ਆਪਣੇ ਆਪ ਨੂੰ ਜਾਣੋ
ਤੇ ਰੱਬ ਬਦੀ ਉੱਤੇ ਫਤਿਹਮੰਦੀ ਲਈ ਹਿਕਮਤ ਤੇ ਮੌਕਾ ਦੇਵੇਗਾ। ਮੁਹੱਬਤ ਦੇ ਲਿਬਾਸ ਵਿੱਚ ਮਲਬੂਸ ਹੋਵੋ ਤੇ ਇਨਸਾਨੀ ਨਫ਼ਰਤ ਤੁਹਾਡੇ ਤੀਕਰ ਨਹੀਂ ਅੱਪੜ ਸਕਦੀ। ਉੱਚੀ ਇਨਸਾਨੀਅਤ ਦਾ ਸੀਮਟ ਸਾਰੇ ਫਾਇਦਿਆਂ ਨੂੰ ਇੱਕ ਅਲੂਹੀਅਤ ਵਿੱਚ ਜੋੜ ਕੇ ਰੱਖੇਗਾ। ਰੂਹਾਨੀ ਹਯਾਤੀ ਤੇ ਬਰਕਤ ਹੀ ਇਕੱਲੇ ਸਬੂਤ ਨੇ ਜਿਨ੍ਹਾਂ ਦੇ ਪਾਰੋਂ ਅਸੀਂ ਅਸਲੀ ਵਜੂਦੀਅਤ ਨੂੰ ਪਛਾਣ ਸਕਦੇ ਤੇ ਬਿਆਨ ਨਾ ਕੀਤੇ ਜਾਣ ਵਾਲੇ ਸਕੂਨ ਨੂੰ ਮਹਿਸੂਸ ਕਰਦੇ ਹਾਂ, ਜਿਹੜਾ ਸਾਰਾ ਜਜ਼ਬ ਕਰਨ ਵਾਲੇ ਰੂਹਾਨੀ ਪਿਆਰ ਤੋਂ ਨਿਕਲਦਾ ਏ। ਇਸ ਗੱਲ ਦੀ ਪੂਰੀ ਤਰ੍ਹਾਂ ਸਮਝ ਆ ਜਾਣੀ ਚਾਹੀਦੀ ਏ ਵੀ ਸਾਰੇ ਇਨਸਾਨਾਂ ਦੀ ਸਿਆਣ ਇੱਕ ਹੈ, ਇੱਕ ਰੱਬ ਤੇ ਪਿਓ, ਇੱਕ ਹਯਾਤੀ ਸੱਚਾਈ ਤੇ ਪਿਆਰ ਏ। ਜਦੋਂ ਇਹ ਹਕੀਕਤ ਇੱਕ ਤਨਾਸਬ ਵਿੱਚ ਸਾਹਮਣੇ ਆਵੇਗੀ ਤੇ ਇਨਸਾਨ ਕਾਮਲ ਹੋ ਜਾਵੇਗਾ, ਜੰਗ ਮੁੱਕ ਜਾਵੇਗੀ ਤੇ ਇਨਸਾਨਾਂ ਦੀ ਸੁੱਚੀ ਭਰਾਬੰਦੀ ਕਾਇਮ ਹੋ ਜਾਵੇਗੀ। ਦੂਜੇ ਦੇਵਤਾ ਨਾ ਹੋਣਾ, ਦੂਜਿਆਂ ਵੱਲ ਜਾਣ ਦੀ ਬਜਾਏ ਇੱਕ ਕਾਮਲ ਅਕਲ ਵੱਲ ਜਾਂਦਿਆਂ ਹੋਏ ਇਨਸਾਨ ਰੱਬ ਵਾਂਗਰ ਪਾਕ ਤੇ ਅਬਦੀ ਹੋ ਜਾਂਦਾ ਏ, ਜਿਹਦੇ ਕੋਲ ਉਹੀ ਸਿਆਣ ਏ ਜਿਹੜੀ ਮਸੀਹ ਵਿੱਚ ਵੀ ਸੀ। ਆਲਮਗੀਰ ਪਿਆਰ ਕ੍ਰਿਸਚਨ ਸਾਇੰਸ ਵਿੱਚ ਇਲਾਹੀ ਰਾਹ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਾਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।